ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ। ਭਰਾ ਕਹਿੰਦਾ ਵੀਰ ਜੀ ਤੁਸੀਂ ਠੀਕ ਆਖਦੇ ਹੋ, ਐਫਐਸਸੀ 'ਚ ਬਹੁਤੇ ਤਾਲਬ ਇਲਮ ਅੰਗਰੇਜ਼ੀ ਦੀ ਵਜ੍ਹਾ ਥੋੜ੍ਹੇ ਨੰਬਰ ਲੈਂਦੇ ਨੇ। ਜੇ ਸਾਇੰਸ ਸਾਡੀ ਮਾਂ ਬੋਲੀ ਵਿੱਚ ਹੋ ਜੇ ਤਾਂ ਥੋੜ੍ਹੇ ਅਰਸੇ 'ਚ ਹੀ ਸਾਇੰਸਦਾਨ ਪੈਦਾ ਕਰ ਲਈਏ। ਬਿਲਕੁਲ ਸਹੀ ਗੱਲ ਹੈ। ਮੈਂ ਤੈਨੂੰ ਆਪਣੀ ਕਹਾਣੀ ਸੁਣਾਉਂਦਾ। ਮੇਰਾ ਤਾਇਆ ਬੂ ਦਾ ਬੇਟਾ ਅਸਦ ਘੁੰਮਣ ਤੇ ਮੈਂ ਅਸੀਂ ਇੱਕੋ ਉਮਰ ਦੇ, ਅਸੀਂ ਬੜੇ ਲਾਇਕ ਸਾਂ ਬਚਪਨ 'ਚ ਹੀ। ਉਹਨੇ 8ਵੀਂ ਦੇ ਵਿੱਚ ਨਾ ਬੋਰਡ ਟਾਪ ਕੀਤਾ ਸੀ ਆਪਣੇ ਸਕੂਲ 'ਚ ਉਰਦੂ ਮੀਡੀਅਮ ਦੇ ਵਿੱਚ। 10ਵੀਂ ਦੇ ਵਿੱਚ ਆ ਗਏ ਤੇ ਅਸੀਂ ਚਲੋ 10ਵੀਂ ਵੀ ਪਾਸ ਕਰ ਲਈ। ਜਦੋਂ ਐਫਐਸਸੀ 'ਚ ਅਸੀਂ ਗਏ ਨਾ ਤੇ ਅਸੀਂ ਸਮਰ ਕੈਂਪ ਦੇ ਵਿੱਚ ਗਏ ਤੇ ਉਹ ਐਫਐਸਸੀ ਦਾ ਤੇ ਉਹਨੇ ਹਿਸਾਬ ਲਾਇਆ ਮੇਰੇ ਕੋਲ ਨਹੀਂ ਹੈ ਅੰਗਰੇਜ਼ੀ 'ਚ ਐਫਐਸਸੀ ਹੋਣੀ। ਉਹਨੇ ਆਈਸੀਐਸ ਰੱਖ ਲਿਆ। ਮੈਂ ਫਿਰ ਵੀ ਕਿਹਾ ਕਿ ਨਹੀਂ ਯਾਰ ਮੈਂ ਕਰਨੀ ਹੈ। ਤੇ ਮੈਂ ਗਿਆ ਵਾ ਨਾ, ਹੁਣ ਮੈਂ ਫਿਜ਼ਿਕਸ ਕੈਮਿਸਟਰੀ ਮੈਥ ਤਿੰਨਾਂ 'ਚ ਹੀ ਫੇਲ ਹੋ ਗਿਆ। ਠੀਕ ਹੈ। ਉਂਝ ਮੇਰੇ ਬਾਕੀ ਜਿਹੜਾ ਨਾ ਇੰਗਲਿਸ਼ ਉਰਦੂ ਇਸਲਾਮੀਆ 'ਚ ਤਾਂ ਪਾਸ ਹੀ ਹੋਣਾ ਸੀ। ਫਿਰ ਮੈਂ 1 ਸਾਲ ਦੇ ਵਿੱਚ ਹੀ ਐਫਏ ਕੀਤਾ। ਠੀਕ ਹੈ। ਉਹੀ ਬੱਚੇ ਜਿਹੜੇ ਮੈਟ੍ਰਿਕ ਔਰ 8ਵੀਂ 'ਚ ਲਾਇਕ ਸਨ ਉਹ ਐਫਐਸਸੀ 'ਚ ਅਚਾਨਕ ਸਾਰਾ ਕੁਛ ਇੰਗਲਿਸ਼ 'ਚ ਆ ਗਿਆ, ਕਿਉਂਕਿ ਸਾਰੀ ਜ਼ਿੰਦਗੀ ਅਸੀਂ ਉਰਦੂ ਪੜ੍ਹੀ ਸੀ ਅਤੇ ਉਹ ਇੰਗਲਿਸ਼ 'ਚ ਆ ਗਿਆ ਅਤੇ ਅਸੀਂ ਫੇਲ ਹੋ ਗਏ। ਉਹ ਅਸਦ ਘੁੰਮਣ ਤੇ ਉਂਝ ਹੀ ਨੱਸ ਗਿਆ। ਐਫਐਸਸੀ ਤੋਂ ਆਈ ਕਾਮ ਕਰਕੇ ਬੀ ਕਾਮ ਕਰਕੇ 36 ਸਾਲ ਉਹਨੇ ਜ਼ਿੰਦਗੀ ਦੇ ਜ਼ਾਇਆ ਕੀਤੇ ਨੇ ਪਾਕਿਸਤਾਨ ਦੇ ਵਿੱਚ। ਛੋਟੇ ਭਰਾ ਨੇ 4-5 ਸਾਲ ਜਰਮਨੀ ਮਿਹਨਤ ਕਰਕੇ 70-80 ਲੱਖ ਰੁਪਈਆ ਲਾ ਕੇ ਉਹਨੂੰ ਜਰਮਨੀ ਬੁਲਾਇਆ ਅਤੇ ਹੁਣ ਉਹਦੀ ਜ਼ਿੰਦਗੀ ਦੀ ਗੱਡੀ ਟੁਰੀ ਹੈ। ਇੱਕ ਅਸਦ ਘੁੰਮਣ ਦੀ ਕਹਾਣੀ ਨਹੀਂ, ਮੇਰੇ ਮੁਲਕ ਦਾ ਹਰ ਮੁੰਡਾ ਹੀ ਅਸਦ ਘੁੰਮਣ ਹੈ। ਉਹਨਾਂ ਨੂੰ ਤੁਸੀਂ ਨਾਕਾਮ ਕਰ ਛੜਿਆ। ਜਿਹੜੇ ਪੜ੍ਹ ਗਏ ਨਾ, ਮੈਂ ਵੀ 36 ਸਾਲ ਦੀ ਉਮਰ ਦੇ ਵਿੱਚ ਹੀ ਬਾਹਰ ਆਇਆ ਨੱਸ ਕੇ। ਮੈਂ ਤਾਂ ਚਲੋ ਭੈੜੇ ਤਰੀਕੇ ਨਾਲ ਪੜ੍ਹ ਗਿਆ, ਉਹ ਚਲੋ ਪੜ੍ਹਿਆ ਨਾ, ਲੇਕਿਨ ਅਸੀਂ ਦੋਵੇਂ ਲਾਇਕ ਬੱਚੇ ਸਾਂ। ਹੋਰ ਬੜੇ ਬੱਚੇ ਲਾਇਕ ਸਨ। ਇਹ ਸਾਨੂੰ ਡੱਕਾ ਅਚਾਨਕ ਐਫਐਸਸੀ 'ਚ ਲਾਇਆ। ਹੁਣ ਚਲੋ ਤੁਸੀਂ ਬੱਚਿਆਂ ਨੂੰ ਇੰਗਲਿਸ਼ 'ਚ ਪੜ੍ਹਾ ਰਹੇ ਹੋ, ਤੁਹਾਡੇ ਬੱਚੇ ਫਿਰ ਵੀ ਨਹੀਂ ਸਹੀ ਤਰ੍ਹਾਂ ਪੜ੍ਹ ਰਹੇ। ਅਤੇ ਜਿੰਨੀ ਦੇਰ ਤੱਕ ਤੁਸੀਂ ਇਹ ਡੱਕਾ ਖਤਮ ਨਹੀਂ ਕਰਨਾ, ਲੋਕਾਂ ਨੂੰ ਉਰਦੂ ਮੀਡੀਅਮ 'ਚ ਪੜ੍ਹਾ ਰਹੇ ਹੋ, ਇੰਗਲਿਸ਼ ਜਿਹੜਾ ਸਾਡਾ ਪੰਜਾਬੀ ਮੀਡੀਅਮ ਹੈ ਉਹਦੇ 'ਤੇ ਤੁਸੀਂ ਅੱਜ ਤੱਕ ਪੜ੍ਹਾਏ ਨਹੀਂ। ਦੁਨੀਆ ਦੀ ਕੋਈ ਕੌਮ ਆਪਣੀ ਜ਼ਬਾਨ ਆਪਣੀ ਮਾਂ ਬੋਲੀ ਨੂੰ ਕਤਲ ਕਰਕੇ ਤਰੱਕੀ ਨਹੀਂ ਕਰਦੀ। ਯਾਰ ਅਕਲ ਇਸਤੇਮਾਲ ਕਰੋ। ਦੁਨੀਆ ਦਾ ਇੱਕ ਮੁਲਕ ਦੱਸ ਦਿਓ ਜਿਹਦੀ 13 ਕਰੋੜ ਆਬਾਦੀ ਹੋਏ ਔਰ ਉਹਦੀ ਜ਼ਬਾਨ 'ਤੇ ਪਾਬੰਦੀ ਹੋਏ, ਸਵਾਏ ਪੰਜਾਬ ਦੇ ਜਿਹਦੀ 13 ਕਰੋੜ ਆਬਾਦੀ ਔਰ ਜ਼ਬਾਨ ਖਤਮ ਹੋ ਰਹੀ ਹੈ, ਪਾਬੰਦੀ ਹੈ, ਔਰ ਪੰਜਾਬੀ ਆ ਕੇ ਆਉਂਦੇ ਨੇ ਨਹੀਂ ਜ਼ਰੂਰੀ ਹੈ ਜ਼ਬਾਨ। ਇਹ ਕੈਸੀ ਬ੍ਰੇਨ ਵਾਸ਼ਿੰਗ ਹੈ।